ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 23 ਅਗਸਤ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਖਬਰਾਂ, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਉੱਤਰੀ ਕੋਰੀਆ ਨੇ ਅੱਜ ਪਣਡੁੱਬੀ ਤੋਂ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਕੋਰੀਆ ਅਤੇ US ਮਿਲਟਰੀ ਦੀਆਂ ਹੋਈਆਂ ਸੰਯੁਕਤ ਮਿਲਟਰੀ ਅਭਿਆਸ ਤੋਂ ਬਾਅਦ ਉੱਤਰੀ ਕੋਰੀਆ ਨੇ ਇਹ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ ਉੱਤਰੀ ਕੋਰੀਆ ਦੇ ਸ਼ਹਿਰ ਸਿਨਪੋ ਤੋਂ ਚੱਲ ਕੇ 310 ਮੀਲ ਦੀ ਦੂਰੀ ਦੇ ਤੱਕ ਗਈ। US ਸਟ੍ਰੈਟੇਜਿਕ ਕਮਾਂਡ ਨੇ ਦੱਸਿਆ ਕਿ ਇਹ ਮਿਜ਼ਾਈਲ ਅੰਤਰਰਾਸ਼ਟਰੀ ਸੀਮਾ ਕ੍ਰਾਸ ਕਰਦੇ ਹੋਏ ਜਾਪਾਨ ਦੇ ਪਾਣੀ ਦੇ ਵਿੱਚ ਜਾ ਕੇ ਡਿੱਗੀ। ਉੱਤਰੀ ਕੋਰੀਆ ਨੇ ਪਹਿਲਾਂ ਵੀ ਇਹਨਾਂ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ, ਪਰ ਉਹਨਾਂ ਦੀ ਰੇਂਜ ਸਿਰਫ 20 ਮੀਲ ਤੱਕ ਸੀ। ਐਕਸਪਰਟਸ ਦੱਸਦੇ ਹਨ ਕਿ ਉੱਤਰੀ ਕੋਰੀਆ ਦਾ ਤੇਜ਼ੀ ਦੇ ਨਾਲ ਇਹਨਾਂ ਹਥਿਆਰਾਂ ਦੇ ਵੱਲ ਵਧਣਾ ਇੱਕ ਅਲਾਰਮਿੰਗ ਸਿਚੁਏਸ਼ਨ ਹੈ, ਕਿਉਂਕਿ ਪਾਣੀ ਦੇ ਅੰਦਰੋਂ ਕੀਤੇ ਜਾਣ ਵਾਲੇ ਹਮਲੇ ਛੇਤੀ ਡਿਟੈਕਟ ਨਹੀਂ ਹੁੰਦੇ। ਹਾਲਾਂਕਿ US ਸਟ੍ਰੈਟੇਜਿਕ ਕਮਾਂਡ ਨੇ ਇੱਕ ਸਟੇਟਮੈਂਟ ਦਿੰਦੇ ਹੋਏ ਦੱਸਿਆ ਕਿ ਉੱਤਰੀ ਕੋਰੀਆ ਹਜੇ ਅਮਰੀਕਾ ਨੂੰ ਕੋਈ ਵੀ ਥ੍ਰੈਟ ਪੇਸ਼ ਨਹੀਂ ਕਰ ਰਿਹਾ, ਪਰ ਉੱਤਰ ਕੋਰੀਆ ਦੀ ਲਗਾਤਾਰ ਕੀਤੀਆਂ ਜਾ ਰਹੀਆਂ ਇਹ ਕੋਸ਼ਿਸ਼ਾਂ ਵਰਲਡ ਸ਼ਾਂਤੀ ਲਈ ਇੱਕ ਗੰਭੀਰ ਖਤਰਾ ਹਨ। ਉੱਤਰੀ ਕੋਰੀਆ ਦੇ ਲਗਾਤਾਰ ਚੱਲ ਰਹੇ ਪਰਮਾਣੂ ਪ੍ਰੀਖਣ ਵੀ ਆਸ-ਪਾਸ ਦੇ ਦੇਸ਼ਾਂ ਦੀ ਸਿਕਿਉਰਿਟੀ ਦਾ ਕਾਰਨ ਬਣੇ ਹੋਏ ਹਨ। ਐਕਸਪਰਟਸ ਦੱਸਦੇ ਹਨ ਕਿ ਹਜੇ ਤੱਕ ਉੱਤਰੀ ਕੋਰੀਆ ਦੇ ਕੋਲ ਇਹੋ ਜਿਹੀ ਮਿਜ਼ਾਈਲ ਨਹੀਂ ਹੈ ਕਿ ਉਹ US ਤੱਕ ਆਪਣੀ ਮਾਰ ਕਰ ਸਕੇ, ਪਰ ਜਿਸ ਹਿਸਾਬ ਦੇ ਨਾਲ ਉੱਤਰੀ ਕੋਰੀਆ ਇਹਨਾਂ ਦੇ ਵੱਲ ਕਦਮ ਵਧਾ ਰਿਹਾ ਹੈ, ਛੇਤੀ ਹੀ ਉੱਤਰੀ ਕੋਰੀਆ ਇਸ ਦੇ ਵਿੱਚ ਪੂਰਾ ਕਾਬਲ ਹੋ ਸਕਦਾ ਹੈ। ਦੱਖਣੀ ਕੋਰੀਆ ਦੇ ਵਿੱਚ US ਦੇ 28,500 ਟਰੂਪਸ ਤੈਨਾਤ ਹਨ, ਜੋ ਕਿ ਉੱਤਰੀ ਕੋਰੀਆ ਤੋਂ ਲਗਾਤਾਰ ਵੱਧ ਰਹੇ ਅਗਰੈਸ਼ਨ ਦੀ ਜਾਂਚ ਕਰ ਰਹੇ ਹਨ। ਫਿਲੀਪੀਨ ਦੇ ਵਿੱਚ ਡਰੱਗ ਦੇ ਅਗੇਂਸਟ ਚੱਲ ਰਹੀ ਵਾਰ ਦੇ ਵਿੱਚ 1900 ਲੋਕ ਮਾਰੇ ਗਏ ਹਨ ਅਤੇ ਇਹਨਾਂ ਦੀ ਸੰਖਿਆ ਵੱਧ ਵੀ ਸਕਦੀ ਹੈ। ਫਿਲੀਪੀਨ ਦੇ ਨਵੇਂ ਰਾਸ਼ਟਰਪਤੀ ਰੋਡਰੀਗੋ ਡਿਊਟਰੇਟੇ ਨੇ ਆਉਂਦੇ ਹੀ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਉਹ ਡਰੱਗਸ ਦੇ ਅਗੇਂਸਟ ਸਭ ਨੂੰ ਲੜਨ ਦੇ ਲਈ ਕਹਿ ਰਹੇ ਹਨ ਅਤੇ ਕੋਈ ਵੀ ਡਰੱਗ ਡੀਲਰ ਜੇਕਰ ਕਿਸੇ ਨੂੰ ਦਿਖਦਾ ਹੈ ਤਾਂ ਉਹਨਾਂ ਨੂੰ ਗੋਲੀ ਮਾਰ ਦਿਓ। ਹਾਲਾਂਕਿ ਇਸ ਮਾਮਲੇ ਦੇ ਵਿੱਚ ਸੈਨੇਟ ਦੇ ਵਿੱਚ ਚੱਲ ਰਹੀ ਹੀਅਰਿੰਗ ਦੇ ਉੱਤੇ ਨੈਸ਼ਨਲ ਪੁਲਿਸ ਫੋਰਸ ਦੇ ਚੀਫ ਰੋਨਲਡ ਡੇਲਾ ਰੋਜ਼ਾ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਹੋਈ ਸ਼ੂਟਿੰਗ ਦੇ ਵਿੱਚ ਸਿਰਫ 750 ਲੋਕਾਂ ਦੀ ਮੌਤ ਹੋਈ ਹੈ ਅਤੇ ਬਾਕੀ ਸਾਰੀਆਂ ਮੌਤਾਂ ਇਨਵੈਸਟੀਗੇਸ਼ਨ ਦੇ ਅੰਦਰ ਚੱਲ ਰਹੀਆਂ ਹਨ। ਅਤੇ ਰੋਨਲਡ ਡੈਲਾ ਰੋਜ਼ਾ ਨੇ ਇਹ ਵੀ ਬਿਆਨ ਦਿੱਤਾ ਕਿ ਪੁਲਿਸ ਨੂੰ ਕਦੇ ਵੀ ਸ਼ੂਟ ਟੂ ਕਿਲ ਦਾ ਆਰਡਰ ਨਹੀਂ ਦਿੱਤਾ ਗਿਆ, ਪਰ ਸ਼ਾਇਦ ਉਹ ਰਾਸ਼ਟਰਪਤੀ ਰੋਡਰੀਗੋ ਡਿਊਟਰੇਟੇ ਦਾ ਥੋੜੇ ਹੀ ਦਿਨ ਪਹਿਲਾਂ ਆਇਆ ਬਿਆਨ ਭੁੱਲ ਗਏ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਸ਼ੂਟ ਟੂ ਕਿਲ ਕਰਨ ਦਾ ਆਰਡਰ ਦੇ ਰਿਹਾ ਹਾਂ ਅਤੇ ਹਿਊਮਨ ਰਾਈਟਸ ਦੀ ਪਰਵਾਹ ਨਾ ਕਰਦੇ ਹੋਏ ਤੁਸੀਂ ਡਰੱਗ ਡੀਲਰਸ ਨੂੰ ਮਾਰ ਸਕਦੇ ਹੋ। ਇਸ ਮੁੱਦੇ ਦੇ ਉੱਤੇ ਰਾਸ਼ਟਰਪਤੀ ਰੋਡਰੀਗੋ ਡਿਊਟਰੇਟੇ ਦਾ ਕਾਫੀ ਵਿਵਾਦ ਛਿੜਿਆ ਅਤੇ UN ਦੇ ਵਿੱਚ ਵੀ ਉਹਨਾਂ ਦੀ ਨਿੰਦਾ ਕੀਤੀ ਗਈ, ਪਰ ਰਾਸ਼ਟਰਪਤੀ ਰੋਡਰੀਗੋ ਨੇ UN ਦੀ ਵੀ ਪਰਵਾਹ ਨਾ ਕਰਦੇ ਹੋਏ UN ਦੇ ਐਕਸਪਰਟਸ ਨੂੰ ਕਿਹਾ ਕਿ ਉਹ UN ਦੇ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਉਹਨਾਂ ਨੂੰ UN ਦੇ ਵਿੱਚ ਰਹਿਣ ਦੀ ਕੋਈ ਵੀ ਇੱਛਾ ਨਹੀਂ ਲੱਗਦੀ ਜੇਕਰ ਉਹਨਾਂ ਨੂੰ ਡਰੱਗ ਦੇ ਖਿਲਾਫ ਲੜਾਈ ਦੇ ਵਿੱਚ ਰੋਕਿਆ ਗਿਆ। ਸਟੇਟ ਡਿਪਾਰਟਮੈਂਟ ਕੈਲੰਡਰਸ ਦੇ ਰਿਪੋਰਟਸ 'ਚ ਜੋ ਕਿ ਐਸੋਸੀਏਟਡ ਪ੍ਰੈਸ ਨੇ ਰਿਲੀਜ਼ ਕੀਤੀਆਂ ਹਨ, ਉਹਨਾਂ ਦੇ ਵਿੱਚ ਸਾਹਮਣੇ ਆਏ ਫੈਕਟ ਦੇ ਵਿੱਚ ਡੋਨਲਡ ਟਰੰਪ ਦੀ ਕੈਂਪੇਨ ਅਤੇ ਰਿਪਬਲਿਕਨ ਪਾਰਟੀ ਨੇ ਹਿਲਰੀ ਕਲਿੰਟਨ ਦੇ ਉੱਤੇ ਜੰਮ ਕੇ ਹਮਲਾ ਬੋਲਿਆ। ਇਹਨਾਂ ਰਿਪੋਰਟਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਸੈਕਟਰੀ ਆਫ ਸਟੇਟ ਰਹਿੰਦੇ ਹੋਏ ਹਿਲਰੀ ਕਲਿੰਟਨ ਦੇ ਨਾਲ ਪ੍ਰਾਈਵੇਟ ਇੰਟਰਸਟ ਨੂੰ ਮਿਲਣ ਆਏ 154 ਦੇ ਵਿੱਚੋਂ 85 ਲੋਕਾਂ ਨੇ ਕਲਿੰਟਨ ਫਾਊਂਡੇਸ਼ਨ ਦੇ ਵਿੱਚ ਡੋਨੇਸ਼ਨ ਦਿੱਤੀ ਸੀ। ਇਹਨਾਂ 85 ਡੋਨਰਜ਼ ਨੇ ਕੁੱਲ $156 ਮਿਲੀਅਨ ਡੋਨੇਟ ਕੀਤੇ ਹਨ, ਜਿਨ੍ਹਾਂ ਦੇ ਵਿੱਚ 40 ਲੋਕਾਂ ਨੇ $1 ਲੱਖ ਤੋਂ ਵੱਧ ਡੋਨੇਟ ਕੀਤੇ ਅਤੇ 20 ਲੋਕਾਂ ਨੇ $1 ਮਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਫਾਊਂਡੇਸ਼ਨ ਦੇ ਵਿੱਚ ਡੋਨੇਟ ਕੀਤੇ। ਡੋਨਲਡ ਟਰੰਪ ਦੇ ਨਾਲ ਟਿਕਟ ਤੇ ਖੜੇ ਹੋਏ ਉਪ ਰਾਸ਼ਟਰਪਤੀ
ਰਾਸ਼ਟਰਪਤੀ ਦੇ ਦਾਅਵੇਦਾਰ ਮਾਈਕ ਪੈਂਸ ਨੇ ਵੀ ਹਿਲਰੀ ਕਲਿੰਟਨ ਦੇ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਕੋਈ ਹੱਸਣ ਵਾਲਾ ਮੁੱਦਾ ਨਹੀਂ ਹੈ ਅਤੇ ਕਾਨੂੰਨ ਤੋਂ ਕੋਈ ਵੀ ਉੱਪਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਲੋਕ ਹੁਣ ਪੇ ਟੂ ਪਲੇ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਮਾਈਕ ਪੈਂਸ ਨੇ ਕਿਹਾ ਕਿ ਸਬੂਤ ਪੂਰੇ ਮਿਲ ਚੁੱਕੇ ਹਨ, ਹੁਣ ਬਸ ਸਪੈਸ਼ਲ ਪ੍ਰੋਸੀਕਿਊਟਰ ਨੂੰ ਅਪਾਇੰਟ ਕਰਕੇ ਇਸ ਮਾਮਲੇ ਦੇ ਵਿੱਚ ਜਾਂਚ ਬਿਠਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਨੇ ਆਪਣੇ ਰਾਜ ਦੇ ਵਿੱਚ ਡਿਪਲੋਮੈਸੀ ਸੇਲ ਦੇ ਉੱਤੇ ਲਾ ਦਿੱਤੀ ਸੀ। ਹਾਲਾਂਕਿ ਕਲਿੰਟਨ ਦੇ ਕੈਂਪੇਨ ਸਪੋਕਸਮੈਨ ਬ੍ਰਾਇਨ ਫੈਲਨ ਨੇ ਇਹਨਾਂ ਰਿਪੋਰਟਸ ਤੋਂ ਇਨਕਾਰ ਕਰਦੇ ਹੋਏ ਕਿਹਾ ਅਤੇ ਇਹਨਾਂ ਰਿਪੋਰਟਸ ਨੂੰ ਬਿਲਕੁਲ ਗਲਤ ਦੱਸਿਆ। ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਦੇ ਸਕੈਜੂਲ ਦਾ ਕੁਝ ਹਿੱਸਾ ਚੱਕ ਕੇ ਉਸ ਨੂੰ ਗਲਤ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਫਲੱਡ ਪ੍ਰਭਾਵਿਤ ਬੇਟਨ ਰੂਜ ਦਾ ਦੌਰਾ ਕੀਤਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਥੇ ਬੋਲਦੇ ਹੋਏ ਕਿਹਾ ਕਿ ਜੋ ਵੀ ਜਾਨਾਂ ਇੱਥੇ ਗਈਆਂ ਹਨ ਉਹ ਦਿਲ ਨੂੰ ਕਾਫੀ ਠੇਸ ਪਹੁੰਚਾਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਆਏ ਇਸ ਫਲੱਡ ਦੇ ਵਿੱਚ 1,06,000 ਨਿਵਾਸੀ ਇਸ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਨੂੰ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਸਹਾਇਤਾ ਦੇ ਲਈ ਰਜਿਸਟਰ ਕੀਤਾ ਹੈ। ਇਸ ਫਲੱਡ ਦੇ ਵਿੱਚ 60,000 ਤੋਂ ਵੀ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁੱਲ 13 ਲੋਕ ਇਹਨਾਂ ਆਏ ਫਲੱਡਸ ਦੇ ਵਿੱਚ ਮਾਰੇ ਗਏ ਸਨ। ਉਹਨਾਂ ਨੇ ਕਿਹਾ ਕਿ ਫਲੱਡ ਦੇ ਆਉਣ ਨਾਲ ਇੱਥੋਂ ਦੀ ਜ਼ਿੰਦਗੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਾਸ਼ਟਰਪਤੀ ਬਰਾਕ ਓਬਾਮਾ ਦੇ ਦੌਰੇ ਤੋਂ ਪਹਿਲਾਂ ਇਹ ਫਲੱਡ ਵਾਈਟ ਹਾਊਸ ਦੇ ਲਈ ਕਾਫੀ ਰਾਜਨੀਤਿਕ ਸਿਰਦਰਦੀ ਲੈ ਕੇ ਆਏ। ਰਾਸ਼ਟਰਪਤੀ ਬਰਾਕ ਓਬਾਮਾ ਨੇ ਮਾਰਥਾਸ ਵਿਨੇਯਾਰਡ ਦੇ ਵਿੱਚ ਆਪਣੀਆਂ ਵੈਕੇਸ਼ਨ ਕੈਂਸਲ ਨਹੀਂ ਕੀਤੀਆਂ ਸਨ। ਇਸ ਨੂੰ ਲੈ ਕੇ ਕ੍ਰਿਟਿਕਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਾਫੀ ਨਿੰਦਾ ਕੀਤੀ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਉਹਨਾਂ ਦੇ ਉਪ ਰਾਸ਼ਟਰਪਤੀ ਰਨਿੰਗ ਮੇਟ ਮਾਈਕ ਪੈਂਸ ਲੂਜ਼ੀਆਨਾ ਦਾ ਦੌਰਾ ਕਰਕੇ ਗਏ ਸਨ ਅਤੇ ਉਹਨਾਂ ਨੇ ਵੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਉੱਤੇ ਹਮਲਾ ਕੀਤਾ ਸੀ। ਬੇਟਨ ਰੂਜ ਦੇ ਲੋਕਲ ਨਿਊਜ਼ਪੇਪਰ ਜਿਨ੍ਹਾਂ ਨੇ ਕਿ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਇੱਥੇ ਨਾ ਆਉਣ ਨੂੰ ਨਿੰਦਿਆ ਸੀ, ਉਹਨਾਂ ਨੇ ਹੁਣ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਦੌਰੇ ਦੀ ਕਾਫੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਓਬਾਮਾ ਦੇ ਆ ਕੇ ਇੱਥੇ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੂੰ ਉਮੀਦ ਹੈ ਕਿ ਇੱਥੇ ਸਹਾਇਤਾ ਹੋਰ ਤੇਜ਼ੀ ਦੇ ਨਾਲ ਪਹੁੰਚੇਗੀ। ਲੋਕਲ ਆਫੀਸ਼ੀਅਲਸ ਨੇ ਵੀ ਡੋਨਲਡ ਟਰੰਪ ਦੇ ਇਸ ਦੌਰੇ ਦਾ ਕਾਫੀ ਖੁੱਲ੍ਹ ਕੇ ਸਵਾਗਤ ਕੀਤਾ। ਵਾਈਟ ਹਾਊਸ ਪ੍ਰੈਸ ਸੈਕਟਰੀ ਜੋਸ਼ ਅਰਨੈਸਟ ਨੇ ਦੱਸਿਆ ਕਿ ਕਈ ਲੋਕ ਇਸ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ ਤੇ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ $120 ਮਿਲੀਅਨ ਦੀ ਰਕਮ ਆਲਰੇਡੀ ਇਸ ਦੇ ਲਈ ਅਲਾਟ ਹੋ ਚੁੱਕੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਹੋਰ ਪੈਸਾ ਵੀ ਰਾਹਤ ਕਾਰਿਆਂ ਦੇ ਲਈ ਵੰਡਿਆ ਜਾਵੇਗਾ। ਰਾਸ਼ਟਰਪਤੀ ਬਰਾਕ ਓਬਾਮਾ ਦਾ ਲੂਜ਼ੀਆਨਾ ਪਹੁੰਚਣ ਦੇ ਉੱਤੇ ਗਵਰਨਰ ਜੌਨ ਬੈਲ ਐਡਵਰਡਜ਼ ਨੇ ਸਵਾਗਤ ਕੀਤਾ। ਐਪੀਪੈਨ ਮੇਕਰ ਮਾਈਲਨ ਅੱਜ ਕੱਲ੍ਹ ਫਾਰਮਾਸਿਊਟੀਕਲ ਇੰਡਸਟਰੀ ਦੀ ਨਿਊਜ਼ ਦੇ ਵਿੱਚ ਕਾਫੀ ਬਣੀ ਹੋਈ ਹੈ। ਕੰਜ਼ਿਊਮਰਸ ਤੋਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕਿ ਕੰਪਨੀ ਨੇ ਕੁਝ ਹੀ ਚਿਰ ਦੇ ਵਿੱਚ ਇਸ ਦੀ ਕੀਮਤ $100 ਵਧਾ ਦਿੱਤੀ ਹੈ ਤੇ ਇਸ ਦੇ ਪਿੱਛੇ ਕੋਈ ਕਾਰਨ ਵੀ ਨਹੀਂ ਹੈ। ਹੁਣ ਕਾਂਗਰਸ ਦੇ ਮੈਂਬਰਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਕਿ 2004 ਤੋਂ ਬਾਅਦ ਇਸ ਦੀ ਕੀਮਤ 450% ਵੱਧ ਚੁੱਕੀ ਹੈ। ਬਹੁਤ ਸਾਰੇ ਕੰਜ਼ਿਊਮਰਸ ਨੂੰ ਇਸ ਵਧੀ ਕੀਮਤਾਂ ਦਾ ਪਹਿਲਾਂ ਪਤਾ ਨਹੀਂ ਚੱਲਦਾ ਸੀ, ਕਿਉਂਕਿ ਕੰਪਨੀ 9 ਤੋਂ 14% ਤੱਕ ਇਸ ਦਾ ਪ੍ਰਾਈਸ ਵਧਾਉਂਦੀ ਸੀ ਅਤੇ ਇਹ ਕੀਮਤ ਇੰਸ਼ੋਰੈਂਸ ਕੰਪਨੀ ਕਵਰ ਕਰ ਦਿੰਦੀਆਂ ਸਨ। ਪਰ ਇੰਸ਼ੋਰੈਂਸ ਦੇ ਵਿੱਚ ਡਿਡਕਟੇਬਲ ਢਾਂਚੇ ਦੇ ਵਿੱਚ ਆਏ ਬਦਲਾਵ ਤੋਂ ਬਾਅਦ ਅਤੇ ਕਈ ਹੈਲਥ ਪਲਾਨ ਦੇ ਵਿੱਚ ਕੋ-ਪੇ ਆਉਣ ਤੋਂ ਬਾਅਦ ਕਈ ਪਰਿਵਾਰ ਹੁਣ ਇਸ ਦੇ ਨਾਲ ਸਿੱਧੇ ਪ੍ਰਭਾਵਿਤ ਹੋ ਰਹੇ ਹਨ। ਐਮੀ ਵਾਇਲਟ ਨੇ ਇਸ ਮਾਮਲੇ ਦੇ ਉੱਤੇ ਬੋਲਦੇ ਹੋਏ ਦੱਸਿਆ ਕਿ ਐਪੀਪੈਨ ਦੇ 2 ਪੈਕ ਜੋ ਕਿ ਉਸ ਨੂੰ ਆਪਣੇ ਬੇਟੇ ਦੇ ਲਈ ਚਾਹੀਦੇ ਹੁੰਦੇ ਹਨ, ਜਿਸ ਨੂੰ ਕਿ ਮਿਲਕ ਅਲਰਜੀ ਹੈ, ਉਹ ਉਸ ਨੂੰ $1,212 ਦੇ ਪੈਂਦੇ ਹਨ। ਉਹਨਾਂ ਨੇ ਕਿਹਾ ਕਿ ਇਹ ਕੀਮਤ ਇੰਨੀ ਜ਼ਿਆਦਾ ਹੈ ਕਿ ਉਸ ਦੀ ਘਰ ਦੀ ਮੌਰਗੇਜ ਵੀ ਇਸ ਤੋਂ ਘੱਟ ਹੈ। ਡੋਨਲਡ ਟਰੰਪ ਨੇ ਅੱਜ ਆਸਟਿਨ ਦੇ ਵਿੱਚ ਦਿੱਤੇ ਆਪਣੇ ਭਾਸ਼ਣ ਦੇ ਵਿੱਚ ਟੈਕਸਸ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਆਜ਼ਾਦ ਹਨ। ਉਹਨਾਂ ਨੇ ਕਿਹਾ ਕਿ ਜੋ ਮੈਸੇਜ ਉਹ ਦੇਣਾ ਚਾਹੁੰਦੇ ਹਨ, ਇਸ ਤੋਂ ਜ਼ਿਆਦਾ ਵਧੀਆ ਜਗ੍ਹਾ ਉਹਨਾਂ ਨੂੰ ਕਿਤੇ ਵੀ ਨਜ਼ਰ ਨਹੀਂ ਆਉਂਦੀ। ਡੋਨਲਡ ਟਰੰਪ ਨੇ ਕਿਹਾ ਕਿ ਉਹ ਇਹ ਮੈਸੇਜ ਦੇਣ ਨਹੀਂ ਆਏ ਕਿ ਟੈਕਸਸ ਨੂੰ ਇੱਕ ਇੰਡੀਪੈਂਡੈਂਟ ਕੰਟਰੀ ਕੋਸ਼ਿਸ਼ ਕੀਤਾ ਜਾਵੇ, ਬਲਕਿ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਕਰਪਟ ਲੀਡਰਸ ਅਤੇ ਆਪਣਾ ਨਿੱਜੀ ਸਵਾਰਥ ਪੂਰਾ ਕਰਨ ਵਾਲੇ ਸਿਸਟਮ ਤੋਂ ਦੂਰ ਕਰਨ ਦੀ ਲੋੜ ਹੈ। ਡੋਨਲਡ ਟਰੰਪ ਨੇ ਬੋਲਦੇ ਹੋਏ ਕਿਹਾ ਕਿ ਬਾਰਡਰ ਸਿਕਿਉਰਿਟੀ ਇਸ ਸਮੇਂ ਦੇਸ਼ ਦੇ ਲਈ ਸਭ ਤੋਂ ਗੰਭੀਰ ਮੁੱਦਾ ਬਣਿਆ ਹੋਇਆ ਹੈ। ਡੋਨਲਡ ਟਰੰਪ ਨੇ ਕਿਹਾ ਕਿ ਦੇਸ਼ ਦੀ ਪੁਲਿਸ ਉਸ ਦੇ ਨਾਲ ਹੈ, ਜੋ ਕਿ ਅਮਰੀਕਾ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਡੋਨਲਡ ਟਰੰਪ ਨੇ ਅਫਰੀਕਨ ਅਮਰੀਕਨ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨ ਦੌਰਾਨ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਬੇਰੁਜ਼ਗਾਰ, ਗਰੀਬੀ ਹੋਰ ਜ਼ਿਆਦਾ ਵਧੀ ਹੈ। ਡੋਨਲਡ ਟਰੰਪ ਨੇ ਕਿਹਾ ਕਿ ਉਹ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ
ਨੂੰ ਦੂਰ ਕਰਨਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪ੍ਰੋ ਗਰੋਥ, ਪ੍ਰੋ ਜੌਬਸ, ਪ੍ਰੋ ਫੈਮਿਲੀ ਏਜੰਡਾ ਦੇਸ਼ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਸਹਾਇਤਾ ਕਰੇਗਾ। ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਜੋ ਕਿ ਕਮਿਊਨਿਟੀਜ਼ ਦੀ ਕਲਰ, ਰੇਸ ਵੇਖ ਕੇ ਵੋਟਾਂ ਖਿੱਚਦੀ ਹੈ, ਉਸ ਤੋਂ ਲੋਕਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 79 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸਟਾਕਟਨ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟ੍ਰੇਸੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਮੋਡੈਸਟੋ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 71 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਟਰਕੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਸਿਏਟਲ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 71 ਡਿਗਰੀ ਲੋ। ਨਿਊਯਾਰਕ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 21 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 34 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਤੇ ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 17 ਅੰਕ ਵੱਧ ਕੇ 18,547.3 ਤੇ ਬੰਦ ਹੋਇਆ। ਨੈਸਡੈਕ 15 ਅੰਕ ਵੱਧ ਕੇ 5,260.08 ਤੇ ਬੰਦ ਹੋਇਆ। S&P 4 ਅੰਕ ਵੱਧ ਕੇ 2186.9 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 51 ਅੰਕ ਵੱਧ ਕੇ 22,719.47 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫਿਟਬਿਟ ਇਨਕਲੂਸਿਵ ਦਾ ਰਿਹਾ, ਜਿਸ ਦੀ ਕੀਮਤ 15 ਪੁਆਇੰਟ ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 17 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 98 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 88 ਰੁਪਏ 53 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 90 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 14 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 90 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 66 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 178 ਰੁਪਏ 16 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 223 ਰੁਪਏ। ਸੋਨੇ ਦਾ ਰੇਟ $1338.30 ਪਰ ਆਉਂਸ ਰਿਹਾ ਅਤੇ ਚਾਂਦੀ $18.96 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।